अस्सलाम वालेकुम, वेलकम टू माय यूट्यूब फैमिली। उम्मीद है कि आप सब खैर खैरियत से होंगे और हम बहुत बड़ी न्याज तो नहीं देते, हम घर में थोड़ी सी बस न्याज बना के तो बस इर्द गिर्द दो चार बच्चों को बुला के या अपनी इस्तकात क्या कहते हैं, हसीयत कहते हैं, जो भी कहते हैं उसके मुताबिक अभी हम कर रहे हैं। तो दुआ करें हमारा यूट्यूब चैनल चल जाए तो फिर इंशाल्लाह ताला हम इमाम हसन का भी दस्तरखान लगाएंगे, मौला अली का भी, सबका मतलब। और अल्लाह के नाम पे खाना खिलाने का ना सवाब होता है। मैं आपको किसी दिन यहाँ जोहर टाउन या कहीं भी जो दस्तरखान लगते हैं ना उनका विज़िट कराऊंगा, लोग किस तरह खाना खिलाते हैं। तो इसके लिए वो फिर जो दस्तरखान बनाए हुए हैं, जैसे बैरिया ने भी बनाए हैं और भी बहुत सारे लोगों ने लाहौर में बनाए हुए हैं, जहाँ जहाँ मुझे पता चलेगा मैं वो भी आपको विज़िट कराऊंगा। तो इसी तरह ये इमाम जाफ़र सादक का दस्तरखान होता है जी 22 रजब को, उनके साथ मनसूख किया गया है। इमाम जाफ़र सादक अलैहिस्सलाम के नाम के साथ ये मनसूख है। तो यहाँ पर लोग घरों में मुख्तलिफ़ अपनी हैसियत के मुताबिक लोग खाना बनाते हैं और इर्द गिर्द सब कोई दावत होती है। इसमें दावत आम होती है, जो भी कोई आए तो वो खा सकता है। ठीक, जो होती गजरेला वो आज बना रहे हैं और मठियाँ जो होती हैं ना मीठी, वो बना रहे हैं। तो वो आपको रेसिपी भी बताएंगे कि किस तरह वो बनाते हैं। ठीक है जी। आज मेरी उर्दू, मैं बहुत थक गया, मेरा मुंह थक गया बहुत, उर्दू बहुत मुश्किल ना इन्नी याद की मैं। तो यह बन रही जी न्याज। की पाते हो ए जी मैं गाजरा, ए दुध खालस, मैं भैंस का दुध जड़ा होंदा ना चुआवा कोल खलो के चुआ के लियाना। तो यह विच हैगा जे गाजरां, इलाचियां पाइयां होइयां ने, ए देखो जी ए इलाचियां ने विच। ते ए हुण पैण लगे जे विच उबले थोड़े जे चावल। आइयो हुण इधर, चलो आयो हुण होगी। मुझे मैदा और वो ला दें सूजी मीठी टिक्कियों के लिए। तो ਉਹਦੇ ਬਗੈਰ ਕਿਵੇਂ ਹੋਏਗਾ? ਹੁਣ ਇਸ ਟਾਈਮ ਯਾਰ ਤੁਸੀਂ ਮੈਨੂੰ ਸਵੇਰੇ ਦੱਸ ਦੇ ਨਾ। ਸਵੇਰੇ ਹੁਣ ਕੀ ਲੋਕ ਇਸ ਟਾਈਮ ਹੀ ਤਿਆਰੀ ਕਰਦੇ ਨੇ, ਸਵੇਰੇ ਨਹੀਂ ਹੁੰਦੀ ਬਸ ਉਹ ਜੀ ਹੁਣ ਉਹ ਕਹਿ ਰਹੀ ਜੀ ਸੂਜੀ ਵੀ ਲਿਆ ਕੇ ਦੋ, ਮਿੱਠੀਆਂ ਟਿੱਕੀਆਂ, ਉਹਦੀ ਵੀ ਰੈਸਿਪੀ ਤੁਹਾਨੂੰ ਦੱਸਣਗੇ ਪ੍ਰੋਪਰ ਕਿ ਕਿਵੇਂ ਬਣਾਈ ਦੀਆਂ ਨੇ ਮਿੱਠੀ ਟਿੱਕੀਆਂ ਜਿਹੜੀਆਂ ਨੇ ਨਾ, ਲੋਕ ਨਿਆਜ਼ ਦੇ ਵਿੱਚ ਦਿੰਦੇ ਹੈਗੇ ਨੇ। ਅੱਛਾ, तो बना के तुसी घर रख सकते हो 2-4 दिन, 10 दिन, 5 दिन, 20 दिन। एयर टाइट बॉक्स च रख दोगे तो भावें 15 दिन रख लो, 20 दिन रख लो, उनका टेस्ट चेंज नहीं होता, बिल्कुल भी नहीं चेंज होता। खस्ता, बिल्कुल खस्ता टिक्कियां रहिंदियां। ਚਾਵਲ ਪਾ ਲਏ ਆ। रेसिपी जी अपनी है ना, लोग तो अपने तरीके नाल, मैं थोड़े जे ना ग्रैंड कर लेना वा चावल जरा जे। ਉਹਦੀ ਵਜ੍ਹਾ ਕਿ ਉਸ ਤਰ੍ਹਾਂ ਚਮਚਾ ਮਾਰਦੇ ਨੇ ਉਹਨਾਂ ਅਕਸਰ ਲੋਕਾਂ ਦੀ ਖੀਰ ਲੱਗ ਜਾਂਦੀ ਹੈ, ਨਾਲੇ ਦੁੱਧ ਸੁੱਕ ਜਾਂਦਾ ਹੈ ਤੇ ਦੁੱਧ ਖੁਸ਼ਕ ਹੋ ਜਾਂਦਾ ਹੈ। ਦੁੱਧ ਦੇਖੋ ਹੁਣ ਬਿਲਕੁਲ ਇਹ ਖੋਇਆ ਬਣਿਆ ਪਿਆ ਇਸ ਟਾਈਮ, ਰੱਖ ਲਿਆ ਇਹ ਬਿਲਕੁਲ ਖੋਇਆ ਹੈ। ਤੇ ਇਹਦਾ ਕਲਰ ਦੱਸ ਰਿਹਾ ਤੁਹਾਨੂੰ ਕਿ ਬਿਲਕੁਲ ਦੁੱਧ ਸੁੱਕ ਯਾਨੀ ਸੁੱਕ ਰਿਹਾ। ਤੇ ਇਹਦੇ ਥੋੜਾ ਜਿਹਾ ਦੁੱਧ ਪਾਵਾਂਗੇ। ਇਹ ਦੇਖੋ ਜੀ ਇਸ ਤਰ੍ਹਾਂ, ਇਹ ਮੇਰੀ ਰੈਸਿਪੀ ਹੈ। ਇਸ ਤੋਂ ਪਹਿਲੇ ਮੈਂ ਨਹੀਂ ਸੀ ਕਦੀ ਕਿਸੇ ਨੂੰ ਵੇਖਿਆ। ਇਹ ਗਾਜਰਾਂ ਵਿੱਚ ਮਿਕਸ ਹੈਗੀਆਂ ਨੇ, ਨਰਮ ਹੋ ਰਹੀਆਂ ਨੇ, ਯਾਨੀ ਦੁੱਧ ਦੇ ਵਿੱਚ ਨਾ ਬੋਇਲ। ਜਦੋਂ ਦੁੱਧ ਪਾਈ ਦਾ ਨਾਲ ਹੀ ਉਬਾਲਾ ਜਿਸ ਤਰ੍ਹਾਂ ਹੀ ਹੈ ਨਾਲ ਹੀ ਗਾਜਰਾਂ ਪਾ ਦਿਓ। ਇਹ ਹੁਣ ਜ਼ਰਾ ਜਿਹਾ ਇਹਨੂੰ ਐਵੇਂ ਦਾ ਇੱਕ ਚੱਕਰ ਦੇਣਾ। ਵੇਟ ਹੁਣ ਕੀ ਕਰਨਾ, ਇਹ ਬਸ ਜ਼ਰਾ ਜਿਹਾ ਇਹਨੂੰ ਇੱਕ ਚੱਕਰ ਦੇਣਾ, ਬਸ ਇੰਨਾ ਕੁ ਜ਼ਰਾ ਜਿਹਾ ਐਵੇਂ ਬਸ ਨਾ। ਉਸ ਤਰ੍ਹਾਂ ਚਾਵਲ ਇਹਦੇ 'ਚ ਫੇਣੇ ਬੜਾ ਮੁਸ਼ਕਲ ਕੰਮ ਹੁੰਦਾ, ਔਰ ਸਾਬਤ ਚਾਵਲ ਜਦੋਂ ਮੂੰਹ 'ਚ ਆਉਂਦੇ ਨਾ ਉਹ ਫਿਰ ਇਸ ਤਰ੍ਹਾਂ ਲੱਗਦਾ ਬਸ ਚਾਵਲ ਪਾਏ ਨੇ ਦੁੱਧ ਦੇ ਵਿੱਚ। ਕੁਛ ਲੋਕ ਇਸ ਤਰ੍ਹਾਂ ਬਣਾਉਂਦੇ ਨੇ, ਕੋਈ ਚਾਵਲ ਅਲੱਗਾ ਨਜ਼ਰ ਆ ਰਹੇ ਹੁੰਦੇ ਨੇ, ਤੇ ਮਤਲਬ ਉਹ ਮਜ਼ਾ ਨਹੀਂ ਆਉਂਦਾ ਹੈਗਾ ਯਾਰ ਨਾ। ਖੀਰ ਦਾ ਮਤਲਬ ਹੈਗਾ ਕਿ ਇੰਝ ਖੋਏ ਵਾਂਗਰਾ। ਇਹ ਬਿਲਕੁਲ ਇਸ ਟਾਈਮ ਤੁਹਾਨੂੰ ਲੱਗ ਰਿਹਾ ਹੈਗਾ ਖੋਇਆ। ਇਹ ਕਲਰ ਜਿਹੜਾ ਨਾ ਖੋਏ ਦਾ ਆ ਚੁੱਕਿਆ। ਇਹ ਦੁੱਧ, ਇਹ ਖੋਇਆ ਬਣ ਗਿਆ ਦੇਖੋ ਪੀਲਾ ਹੋ ਕੇ। ਇੰਨਾ ਦੁੱਧ ਯਾਨੀ ਗਾੜਾ ਹੋਵੇ, ਇਹਦੇ 'ਚ ਪਾਣੀ ਛਾਣੀ ਨਹੀਂ, ਕੋਈ ਵੀ ਚੀਜ਼ ਨਹੀਂ ਪਾਈ ਦੀ, ਪਾਣੀ ਪੂਣੀ। ਇਹ ਦੇਖੋ ਇਹ ਫਿਰ ਥੋੜਾ ਜਿਹਾ ਵਿੱਚੋਂ ਲਿਆ, ਫਿਰ ਥੋੜੇ ਜਿਹੇ ਚਾਵਲ ਪਾਏ ਉੱਤੇ, ਇਹ ਥੱਲੇ ਚਾਵਲ ਪਾਏ ਨੇ, ਉਹਨਾਂ ਦੇ ਉੱਤੇ ਇਹ ਥੋੜਾ ਜਿਹਾ ਮਿਕਸ ਕਰ ਲਿਆ। ਐਵੇਂ ਜ਼ਰਾ ਜਿਹਾ ਚੱਕਰ ਦੇਣਾ ਬਸ। ਔਰ ਇਹਦੇ ਨਾਲ ਜਲਦੀ ਕੁਇਕ ਤੁਹਾਡੀ ਸਰਵਿਸ ਹੈ, ਕੁਇਕ ਬਸ। ਔਰ ਜ਼ਿਆਦਾ ਨਹੀਂ ਕਰਨਾ, ਐ ਨਾ ਫਿਰ ਨਹੀਂ ਬਣ ਜੇ। ਐ ਨਾ ਜਿਸ ਤਰ੍ਹਾਂ ਦਾਦੜ ਹੁੰਦਾ ਨਾ, ਦਾਦੜ ਰੱਖੀਦਾ ਹਾਂ ਬਸ ਜ਼ਰਾ ਜਿਹਾ ਐਵੇਂ ਚੱਕਰ, ਦਾਦੜ ਹੀ ਰੱਖਣਾ ਵੇ ਐਵੇਂ ਬਸ ਇੰਜ ਕਰਕੇ ਬਲੇਡ ਜ਼ਰਾ ਜਿਹਾ ਘੁੰਮੇ ਦੇ ਨਾਲ ਹੀ ਬੰਦ ਕਰੋ। ਬਿਲਕੁਲ ਫਿਰਨੀ ਨਹੀਂ ਬਣਾਣੀ, ਫਿਰਨੀ ਨਹੀਂ ਬਣਾਣੀ, ਉਹ ਫਿਰ ਨਹੀਂ ਬਣ ਜਾਏਗੀ। ਚਾਵਲ ਨਜ਼ਰ ਆਣੇ ਚਾਹੀਦੇ ਨੇ, ਆਣੇ ਚਾਹੀਦੇ ਨੇ ਥੋੜੇ ਥੋੜੇ ਨਾ, ਦਾਦੜ ਜਿਵੇਂ ਹੁੰਦੇ ਨੇ। ਬਸ ਜਿਵੇਂ ਦੁੱਧ ਉਬਲੇ ਵਿੱਚ ਗਾਜਰਾਂ ਪਾ ਦਿਓ, ਗਾਜਰਾਂ ਥੋੜੀਆਂ ਜੀਆਂ ਨਰਮ ਹੋਣ
ਤੇ ਵਿੱਚ ਚਾਵਲ ਉਬਾਲ ਕੇ ਔਰ ਬਗੈਰ ਨਮਕ ਦੇ, ਨਮਕ ਵਾਲੇ ਚਾਵਲ ਨਹੀਂ ਕਿਧਰੇ ਪਾ ਦੇਣੇ ਕਿ ਰਾਤ ਦੇ ਪਏ ਨੇ ਚਾਵਲ ਤੇ ਅਸੀਂ ਨਹੀਂ, ਪਾ ਮੈਂ ਦੇ, ਉਹ ਨਮਕੀਨ ਹੋ ਜਾਂਦਾ। ਇਹ ਤਾਜ਼ੇ ਚਾਵਲ ਉਬਾਲ ਕੇ ਜ਼ਰਾ ਤਾਜ਼ੇ ਜੇ, ਚਾਵਲ ਉਬਾਲ ਕੇ, ਯਾਨੀ ਸਮਝੋ 3 ਕਿਲੋ ਦੁੱਧ ਹੈ ਤੇ ਤਕਰੀਬਨ 3 ਪਾਓ ਗਾਜਰਾਂ ਨੇ 3 ਕਿਲੋ ਦੁੱਧ ਦੇ ਵਿੱਚ ਇੱਕ ਪਾਓ ਜਾਂ ਇਹਦੇ ਤੋਂ ਵੀ ਥੋੜੇ ਚਾਵਲ, ਚਾਵਲ ਬਸ ਸਮਝ ਗਏ ਹੋ। ਇਹ 3 ਕਿਲੋ दूध, 3 पाव गाजरा और 1 पाव चावल और ਤੁਹਾਡੀ ਇਹ ਖੀਰ ਤਿਆਰ ਹੈ। ਚੀਨੀ ਆਪਣੇ ਆਪਣੇ ਜ਼ਾਇਕੇ ਦੇ ਹਾਂ ਜੀ, ਟੇਸਟ ਦੇ ਹਿਸਾਬ ਨਾਲ। ਗਜਰੇਲਾ ਤੁਹਾਡਾ ਸਮਝ ਲਓ ਤਿਆਰ ਹੈ। ਬਸ ਹੁਣ ਇਸ ਤਰ੍ਹਾਂ ਸਮਝੋ। ਖੁਸ਼ਕ ਹੋਣਾ ਇਹਨੇ, ਇਹਨੂੰ ਚਮਚਾ ਥੋੜਾ ਜਿਹਾ ਮਾਰਾਂਗੇ ਔਰ ਚੀਨੀ ਮੈਂ ਬਿਲਕੁਲ ਉਦੋਂ ਪਾਣਾ ਜਦੋਂ ਇਹਦੇ ਬਬਲ ਬਣਨੇ ਸ਼ੁਰੂ ਹੋ ਜਾਂਦੇ ਨਾ, ਉਬਲਣੀ ਔਰ ਗਾੜੀ ਹੋ ਜਾਂਦੀ ਹੈ, ਉਦੋਂ ਮੈਂ ਪਾਣਾ ਚੀਨੀ ਐਂਡ ਤੇ। ਕੁਝ ਲੋਕ ਚੀਨੀ ਪਹਿਲੇ ਪਾ ਦਿੰਦੇ ਨੇ, ਉਹਦੀ ਵਜ੍ਹਾ ਤੋਂ ਨੁਕਸਾਨ ਇਹ ਹੁੰਦਾ ਵੇ ਕਿ ਤੁਹਾਨੂੰ ਲਗਾਤਾਰ ਚਮਚਾ ਹਿਲਾਉਣਾ ਪੈਂਦਾ ਹੈ। ਚਮਚਾ ਜਿੱਥੇ ਤੁਸੀਂ ਰੋਕਿਆ ਨਹੀਂ ਥੱਲੇ ਖੀਰ ਲੱਗਣੀ ਸ਼ੁਰੂ ਹੋ ਜਾਂਦੀ, ਉਹ ਇਸ ਤਰ੍ਹਾਂ ਚਿਪਕਦੀ ਹੈ ਥੱਲੇ, ਉਹ ਢੇਲੇ ਬਣ ਜਾਂਦੇ ਨੇ ਔਰ ਉਹਦੀ ਵਜ੍ਹਾ ਤੋਂ ਉਹਦੇ ਵਿੱਚੋਂ ਨਾ ਧੂਏ ਦੀ ਉਹ ਆਉਂਦੀ ਸਮੈਲ। ਅਕਸਰ ਲੋਕਾਂ ਦੀ ਖੀਰ ਲੱਗ ਜਾਂਦੀ ਹੈ। ਮਤਲਬ ਤੁਸੀਂ ਕਈ ਜਗ੍ਹਾ ਖੀਰ ਖਾਧੀ ਹੋਏਗੀ, ਵਿੱਚੋਂ ਧੂਏ ਦੀ ਸਮੈਲ ਆਉਂਦੀ, ਉਹ ਇਸ ਵਜ੍ਹਾ ਤੋਂ ਹੀ ਆਉਂਦੀ ਹੈ ਕਿ ਉਹ ਲੱਕੜਾਂ ਦੀ ਸਮੈਲ ਜਾਂ ਚੁੱਲ੍ਹੇ ਦੀ ਸਮੈਲ ਨਹੀਂ ਹੁੰਦੀ, ਉਹ ਚੀਨੀ ਜਿਹੜੀ ਥੱਲੇ ਲੱਗਦੀ ਰਹਿੰਦੀ ਹੈ ਨਾ ਦੇਚਕੇ ਦੇ, ਉਹਦੀ ਵੀ ਸਮੈਲ ਹੋ ਜਾਂਦੀ ਹੈ। ਇਸ ਲਈ ਚੀਨੀ ਬਿਲਕੁਲ ਜਦੋਂ ਤੁਸੀਂ ਕਹੋ ਨਾ ਚੁੱਲ੍ਹੇ ਤੋਂ ਹੁਣ ਥੱਲੇ ਲਾਉਣ ਲੱਗਿਆ, ਉਦੋਂ ਚੀਨੀ ਪਾਓ, ਚੀਨੀ 1 ਮਿੰਟ 'ਚ ਘੁਲ ਜਾਂਦੀ ਹੈ। ਬਸ ਚੀਨੀ ਮਿੱਠੇ ਲਈ ਚਾਹੀਦੀ ਹੁੰਦੀ ਹੈ। ਟੇਸਟ ਇਹਦਾ ਆਪਣਾ ਦੁੱਧ ਦਾ ਔਰ ਗਾਜਰਾਂ ਦਾ ਔਰ ਚਾਵਲਾਂ ਦਾ ਔਰ ਇਲਾਚੀਆਂ ਦਾ ਹੁੰਦਾ। ਚੀਨੀ ਦਾ ਕਿਹੜਾ ਟੇਸਟ ਹੁੰਦਾ ਕੋਈ। ਇਹ ਉਹ ਉਬਲਣਾ ਸ਼ੁਰੂ ਹੋ ਗਈ, ਹੁਣ ਇਹ ਗਾੜੀ ਹੋਣਾ ਸ਼ੁਰੂ ਹੋ ਗਈ ਹੈ ਖੀਰ। ਆਪਣੇ ਹਿਸਾਬ ਨਾਲ ਗਾੜੀ ਕਰ ਲਓ ਜਿੰਨੀ ਗਾੜੀ ਚਾਹੀਦੀ ਤੁਹਾਨੂੰ। ਮੈਂ ਕੀ ਕਹਿ ਰਹੀ ਹਾਂਜੀ ਮੈਂ ਕਹਿ ਰਹੀ ਜਦੋਂ ਅੰਮੀ ਜ਼ਿੰਦਾ ਸਨ, ਇੱਕ ਮਨ ਦੀ ਦੁੱਧ ਦੀ ਖੀਰ ਬਣਦੀ ਸੀ ਹਾਂਜੀ। ਔਰ ਅਸੀਂ ਘਰ ਹੀ ਬਣਾਉਂਦੇ ਸੀ। ਔਰ ਅਸੀਂ ਜਿਹੜੀ ਇਹ ਬਣਾ ਰਹੇ ਹਾਂ ਸਿਰਫ ਅਸੀਂ ਆਪਣੇ ਘਰ ਦੇ ਵਿੱਚ ਹੀ, ਸਮਝ ਗਏ ਹੋ, ਨਿਆਜ਼ ਦੇ ਰਹੇ ਹਾਂ। ਬਾਹਰ ਵੰਡਣ ਵਾਸਤੇ ਜਾਂ ਮਤਲਬ ਮਹਿਮਾਨਾਂ ਨੂੰ ਬੁਲਾਉਣ ਵਾਸਤੇ ਤੇ ਮਣ 1.5 ਮਣ ਖੀਰ 2 ਮਣ ਹੋਣੀ ਚਾਹੀਦੀ। ਹਾਂਜੀ, ਜੋ ਕਿ ਸਾਡੇ ਘਰ ਦਸਤਰਖਾਨ ਲੱਗਦਾ ਸੀ। ਹਾਂਜੀ, ਫਿਰ ਲੱਗੇਗਾ ਇਨਸ਼ਾਅੱਲਾ। ਫੁੱਫੋ ਵੀ ਯਾਦ ਹੈ ਔਰ ਇਨਸ਼ਾਅੱਲਾ ਤਾਲਾ ਕਰਦੇ ਸਨ। ਸਾਡਾ ਅੱਲਾ ਕਰੇ ਕਿ YouTube ਚੱਲ ਜਾਵੇ ਤੇ ਅਸੀਂ ਵੀ ਇਸੇ ਤਰ੍ਹਾਂ ਇਮਾਮ ਹਸਨ ਦੇ ਦਸਤਰਖਾਨ, ਮੌਲਾ ਅਲੀ ਦਾ ਦਸਤਰਖਾਨ, ਇਮਾਮ ਹੁਸੈਨ ਦਾ, ਇਸੇ ਤਰ੍ਹਾਂ ਹੀ ਅਸੀਂ ਜਦੋਂ ਵੀ ਕੋਈ ਆਵੇ ਦਿਨ ਤੇ ਅਸੀਂ ਦਸਤਰਖਾਨ ਦਈਏ, ਨਿਆਜ਼ ਵਗੈਰਾ ਦਈਏ ਤੇ ਚਲੋ ਕੋਈ ਖਾ ਕੇ ਦੁਆ ਹੀ ਦੇਗਾ ਯਾਰ। ਬੇਸ਼ੱਕ। ਔਰ ਅਸੀਂ ਗਰੀਬਾਂ ਲਈ ਵੀ ਕੁਝ ਕਰ ਸਕੀਏ, ਮੈਂ ਆਪਣੇ ਕਹਿੰਦੀ ਵਰਗੇ ਹਾਂ, ਮਾੜੇ ਇਹ ਨਾ ਬੰਦਿਆਂ ਲਈ। ਇੱਕ ਕਿਸਮ ਦਾ ਬਹਾਨਾ ਹੈ ਕਿ ਹਾਂ। ਕਿਸੇ ਗਰੀਬ ਦੇ ਮੂੰਹ 'ਚ ਉਹ ਚੀਜ਼ ਚਲੀ ਜਾਏ ਜਿਹੜੇ ਉਹ ਨਹੀਂ ਖਾ ਇਹ ਹੁਣ ਸਕਦਾ। ਖੀਰ ਪਤਾ ਨਹੀਂ ਕਿੰਨੇ ਲੋਕ ਨਹੀਂ ਪਕਾ ਸਕਦੇ, ਅਫੋਰਡੇਬਲ ਨਹੀਂ ਹੈ। ਨਹੀਂ ਤੋ ਜਦੋਂ ਇਸ ਤਰ੍ਹਾਂ ਲੋਕ ਘਰਾਂ 'ਚ ਬੁਲਾ ਕੇ ਉਹਨਾਂ ਨੂੰ ਨਿਆਜ਼ ਦਿੰਦੇ ਨੇ ਔਰ ਹੱਕ ਤੇ ਉਹਨਾਂ ਦਾ ਹੀ ਹੁੰਦਾ ਹੈ ਹਾਂਜੀ। ਕਿ ਜਿਨ੍ਹਾਂ ਜਿਹੜੇ ਮਾੜੇ ਬੰਦੇ ਹੁੰਦੇ ਨੇ ਮਹੱਲੇ ਦੇ, ਕੋਈ ਇਸ ਤਰ੍ਹਾਂ ਜਿਹੜੇ ਨਹੀਂ ਅਫੋਰਡ ਕਰ ਸਕਦੇ, ਤੁਹਾਨੂੰ ਪਤਾ ਹੁੰਦਾ ਰਿਸ਼ਤੇਦਾਰਾਂ ਦਾ ਵੀ ਔਰ ਮਹੱਲੇ ਵਾਲਿਆਂ ਦਾ ਵੀ, ਉਹਨਾਂ ਨੂੰ ਜ਼ਰੂਰ ਬੁਲਾਓ। ਉਸ ਦਿਨ ਸਾਨੂੰ ਕਿਸੇ ਨੇ ਮੈਸੇਜ ਕੀਤਾ ਸ਼ਰਾਤ ਕੇ ਕੋਈ ਐਸੇ ਖਾਣੇ ਦੱਸੋ, ਜਿਵੇਂ ਸਮਰਾਨਾ ਮਜ਼ਾਕ ਤੇ ਗੱਲ ਸੀ ਟਮਾਟਰ ਤੋਂ ਬਗੈਰ ਪਿਆਜ਼, ਕਿ ਜਿਹੜੇ ਕਮ ਬਜਟ 'ਚ ਆਉਣ ਔਰ ਅਸੀਂ ਹਾਂ। ਇੰਜੋਏ ਕਰ ਸਕੀਏ। ਇਸ ਤਰ੍ਹਾਂ ਹੁਣ ਕਮੈਂਟ ਲਿਖਿਆ ਸੀ ਕਿ ਅਸੀਂ ਘੱਟ ਬਜਟ 'ਚੋਂ ਖਾਣੇ ਬਣਾ ਸਕੀਏ, ਅਫੋਰਡੇਬਲ ਨਹੀਂ ਹੈਗੇ, ਤੇ ਉਹਨਾਂ ਭੈਣ ਭਰਾਵਾਂ ਲਈ ਵੀ ਰੈਸਿਪੀਆਂ ਦੱਸਣੀਆਂ ਚਾਹੀਦੀਆਂ। ਠੀਕ ਹੈ ਜੀ। ਤੇ ਹੁਣ ਅਸੀਂ ਟਿੱਕੀਆਂ ਬਣਾਉਣ ਦੀ ਵੀ, ਇਹ ਵਲੋਗ ਥੋੜਾ ਲੰਬਾ ਹੋ ਜਾਏ, 30 ਮਿੰਟ ਦਾ ਹੋ ਜਾਏ ਸ਼ਾਇਦ। ਔਰ ਇਹ ਘਰ ਗਜਰੇਲੇ ਦਾ ਵੀ ਤੁਹਾਨੂੰ ਦਿਖਾਇਆ ਤੇ ਟਿੱਕੀਆਂ ਵੀ ਹੁਣ ਦਿਖਾਣੀਆਂ ਕਿਵੇਂ ਬਣਦੀਆਂ ਨੇ। ਤੇ ਦੁਆ ਕਰਨਾ YouTube ਚੈਨਲ ਚੱਲ ਜੇ ਤਾਂ ਕਿ ਅਸੀਂ ਵੀ ਸਵੇਰ ਇੱਥੇ ਨਾਸ਼ਤਾ ਵੀ ਹੁੰਦਾ ਵੇ। ਮੈਂ ਤੁਹਾਨੂੰ ਦਿਖਾਵਾਂਗਾ ਕਿ ਸਾਡੇ ਮੁਹੱਲੇ ਪੂਰੇ 'ਚ ਇੱਥੇ ਮਜ਼ਦੂਰ ਜਿਹੜੇ ਨੇ ਰਿਕਸ਼ੇ ਵਾਲੇ, ਉਹ ਆ ਕੇ ਨਾਸ਼ਤਾ ਕਰਦੇ ਨੇ। ਇਸ ਤਰ੍ਹਾਂ ਦੇ ਦਸਤਰਖਾਨ ਹੋਣੇ ਚਾਹੀਦੇ ਨੇ ਡੇਲੀ ਦਸਤਰਖਾਨ ਲੱਗਦਾ ਹੈ ਡੇਲੀ। ਡੇਲੀ। ਇਹ ਤੇ ਬੰਦ ਹੋਇਆ ਪਿਆ ਯਾਰ ਕਿੰਨੇ ਦਿਨਾਂ ਤੋਂ, ਨਹੀਂ ਫੇਰ ਸਟਾਰਟ ਕਰਤਾ। ਪਤਾ ਨਹੀਂ। ਉਸ ਦਿਨ ਦੇਗਾ ਪੱਕਦੀਆਂ ਨਹੀਂ ਪਈਆਂ ਸਨ। ਉਹ ਤੇ ਨਿਆਜ਼ ਦੀਆਂ ਸਨ। ਦਸਤਰਖਾਨ ਕਿੰਨੇ ਦਿਨਾਂ ਤੋਂ ਬੰਦ ਹੈ, ਅੱਲਾ ਖੈਰ ਕਰੇ। ਉਹਨੂੰ ਪੁੱਛਾਂਗਾ, ਮੈਨੂੰ ਉਹ ਮਿਲਦਾ ਨਹੀਂ ਪਿਆ ਬੰਦਾ। ਨਹੀਂ ਯਾਰ, ਉਹ ਦੂਸਰਾ ਲੜਕਾ ਇੱਕ ਜਿਹੜਾ ਹੈ ਨਾ, ਤਾਬੀ ਸ਼ਰੀ ਵੀ ਨਾਲ ਹੀ ਹੁੰਦੇ ਨੇ, ਹਾਂਜੀ, ਉਹਨਾਂ ਨੂੰ ਪੁੱਛਾਂਗਾ ਕਿ ਕਿਉਂ ਬੰਦ ਕੀਤਾ ਹੋਇਆ ਦਸਤਰਖਾਨ, ਕਿਉਂ ਨਹੀਂ ਤੁਸੀਂ ਖਾਣਾ ਕਿਉਂ ਨਹੀਂ ਕੱਲ ਖਿਲਾਉਂਦੇ। ਸ਼ਾਹ ਹੁਸੈਨ ਦੇ ਘਰ ਵੀ ਨਹੀਂ ਆ ਜਾਂਦਾ। ਕਿਉਂਕਿ ਕਾਫੀ ਅਰਸੇ ਤੋਂ ਦਸਤਰਖਾਨ ਚੱਲ ਰਿਹਾ ਸੀ ਇਮਾਮ ਹਸਨ ਦਾ, ਜਿੱਥੇ ਮਜ਼ਦੂਰ, ਲੇਬਰ ਵਾਲੇ, ਰੇੜੀਆਂ ਵਾਲੇ, ਸਭ ਆ ਕੇ ਖਾ ਰਹੇ ਸਨ। ਮਤਲਬ ਮਾੜੇ ਬੰਦੇ ਜਿਹੜੇ ਵਿਚਾਰੇ 200-300 ਦੀ ਰੋਟੀ ਬਾਹਰੋਂ ਨਹੀਂ ਖਾ ਸਕਦੇ, ਉਹਨਾਂ ਨੂੰ ਬਿਰਿਆਨੀ, ਕੋਰਮਾ, ਚਿਕਨ, ਇਸ ਤਰ੍ਹਾਂ ਮੁਖਤਲਿਫ ਚੀਜ਼ਾਂ ਉਹ ਦਸਤਰਖਾਨ ਦੇ ਵਿੱਚ ਉਹਨਾਂ ਨੂੰ ਡੇਲੀ ਦਿੰਦੇ ਸਨ ਸਵੇਰ ਨਾਸ਼ਤੇ ਦੇ ਵਿੱਚ। ਉਹ ਨਹੀਂ ਪਾਰ ਦੇ ਬਾਅਦ ਜਿੰਨੇ ਵੀ ਇਹ ਸਟਰੀਟ ਚੀਨੀ ਤੁਸੀਂ ਪਾਣੀ ਹੈ ਹਸਬੇ ਜ਼ਾਇਕਾ, ਜਿੰਨਾ ਤੁਸੀਂ ਮਿੱਠਾ ਟੇਸਟ ਕਰ ਲੈਣਾ, ਘੱਟ ਹੋਏ ਤੇ ਪਾ ਲੈਣਾ। ਅਸੀਂ ਲਾਈਟ ਮਿੱਠਾ ਅਗਰ ਵੱਧ ਪੈ ਜਾਏ ਤੇ ਨਿਕਲਦਾ ਨਹੀਂ ਗੰਦੇ ਚੋਂ ਮਿੱਠਾ। ਹਾਂਜੀ। ਇਹ ਹੁਣ ਬਸ ਅਸੀਂ ਬੰਦ ਕਰ ਦੇਣੀ ਥੱਲੋਂ 1 ਮਿੰਟ ਬਾਅਦ। ਜ਼ਰਾ
ਉਹ ਮਿਚ ਜਾਏਗੀ ਨਾ ਵਿੱਚ ਜ਼ਰਾ ਚੀਨੀ ਦੇ 1 ਸੈਕਿੰਡ 'ਚ ਹੀ ਖੁਰ ਜਾਂਦੀ ਵਿੱਚ। ਔਰ ਜਦੋਂ ਠੰਡਾ ਹੁੰਦਾ ਹੈ ਨਾ ਤਾਂ ਅਸੀਂ ਇਹਦੇ ਅੰਦਰ ਥੋੜਾ ਜਿਹਾ ਰੂ ਰਿਓ ਕੋੜਾ ਕਰ ਰਿਓ ਕੋੜਾ ਖੁਸ਼ਬੂ ਵਾਸਤੇ। ਹਾਂ 1-2 ਡ੍ਰੌਪਸ ਬਸ। ਲੋ ਜੀ ਗਜਰੇਲਾ ਹੋ ਗਿਆ ਜੇ ਸਾਡਾ ਰੈਡੀ ਤਿਆਰ। ਇਹ ਹੁਣ ਖੁਸ਼ਕ ਹੋ ਕੇ ਥੋੜਾ ਥਿਕ ਹੋ ਜਾਏਗਾ, ਜੰਮ ਜਾਏਗਾ। ਠੀਕ ਹੈ ਜੀ। ਇੱਕ ਹੋਰ ਚੀਜ਼ ਅਸੀਂ ਸ਼ੇਅਰ ਕਰ ਰਹੇ ਹਾਂ ਤੁਹਾਡੇ ਨਾਲ। ਅਸੀਂ ਚਾਹ ਵਾਸਤੇ ਚੀਨੀ ਜਿਹੜੀ ਹੈ ਨਾ ਉਹ ਸ਼ੱਕਰ ਮਿਕਸ ਕਰਕੇ ਤੇ ਫਿਰ ਅਸੀਂ ਇਸਤੇਮਾਲ ਕਰਨੇ ਆ। ਯਾਨੀ ਉਹ ਤੁਹਾਡੀ ਮਰਜ਼ੀ, ਅੱਧਾ ਕਿਲੋ ਚੀਨੀ ਦੇ ਵਿੱਚ ਅੱਧਾ ਕਿਲੋ ਸ਼ੱਕਰ ਜਾਂ ਅੱਧਾ ਕਿਲੋ ਚੀਨੀ 'ਚ 1 ਪਾਓ ਸ਼ੱਕਰ। ਉਹ ਆਪਣੇ ਟੇਸਟ ਦੇ ਹਿਸਾਬ ਨਾਲ। ਇਹਦੇ ਨਾਲ ਹੁੰਦਾ ਕਿ ਗਲੇ ਦੇ ਵਿੱਚ ਰੇਸ਼ਾ ਵਗੈਰਾ ਔਰ ਜਿਹੜਾ ਡਸਟ ਵਗੈਰਾ ਹੁੰਦੀ ਹੈ ਨਾ ਇਹ ਨਹੀਂ ਠਹਿਰਦੀ, ਡਸਟ ਨਹੀਂ ਗਲੇ ਦੇ ਵਿੱਚ ਆਉਂਦੀ। ਔਰ ਦੂਸਰਾ ਖਾਲੀ ਚੀਨੀ ਜਿਹੜੀ ਹੈ ਨਾ ਹਾਰਮਫੁਲ। ਔਰ ਤੁਹਾਨੂੰ ਪਤਾ ਹੀ ਹੈ ਸ਼ੂਗਰ ਵਾਸਤੇ ਯਾਨੀ ਜੇ मिक्स करो भाई। ਸ਼ੂਗਰ ਵਾਸਤੇ ਮਸਲਾ ਹੁੰਦਾ ਵੇ। ਕਈਆਂ ਲੋਕਾਂ ਨੂੰ ਸ਼ੂਗਰ ਹੋ ਜਾਂਦੀ ਚੀਨੀ ਪੀ ਪੀ ਕੇ, ਤੇ ਇਸ ਲਈ ਕੋਸ਼ਿਸ਼ ਕਰੋ यार मेरी कि मासी की गुड़ तबीयत दी ठीक हो रही। चलो अल्लाह सेहत तंदुरुस्ती खाला समरा समरा के लिए भी दुआ करें सारे। हाँ जी। उन्हें से लग अरे मर जाइए। एक उन्होंने निम्स का पत्ता मंगाया, कॉन्स्टेंट का, पैनाडोल का और ਕੱਲੀ ਹੈਗੀ ਹੈ ਸ਼ਿਦਾ बेचारी Magic ball। ਸ਼ਾਪਿੰਗਾਂ ਕਰਦੀ ਪਈ ਹੈ ਤੇ ਫਿਰ और घर की सफाई भी। घर में पेंट हो तो आपको पता है कितना खिलारा होता ਖਲਾਰਾ ਹੁੰਦਾ ਹੈ। ਯਾਰ ਇਹੋ ਜਿਹੀਆਂ ਗੱਲਾਂ ਇਹਨਾਂ ਵਿੱਚ ਨਾ ਰਿਕਾਰਡ ਕਰੋ ਪਲੀਜ਼। ਅਸੀਂ ਕਰਨੀਆਂ ਹੀ ਨਹੀਂ। ਅਸੀਂ ਐਵੇਂ ਰਿਸ਼ਤੇਦਾਰਾਂ ਦੀ ਗੱਲ ਕਰੋ ਹੀ ਨਾ। ये देखें जी, ये चीनी डन। अब हम इसे डालेंगे चीनी दान में और अब ये इसी की चाय बनाकर हम फिर जब चाय बनाते हैं तो फिर इसी में ये चीनी डालते हैं। ਲੋ ਜੀ ਗਾਇਜ਼ ਹੁਣ ਅਸੀਂ ਨਿਆਜ਼ ਵਾਸਤੇ ਮੱਠੀਆਂ ਬਣਾਉਣ ਲੱਗੇ हैं, ਜਿਹਨੂੰ ਮਿੱਠੀਆਂ ਟਿੱਕੀਆਂ भी कहते हैं, कुरकुरियाँ क्रिस्पी। तो इसका आपको दसने लगे हम जी तरीका। तो पहले सबसे पहले हम लोगों ने हाफ कप मिल्क लेना है और 1 कप चीनी लेनी है, ठीक है। और उसको इसमें डालना है, क्योंकि ग्राइंड की भी नहीं है तो इस तरह वो हल नहीं होती। तो दूध के अंदर ही ना मिक्स इसको करना है, थोड़ा सा इसको गर्म करना है। चलो जी वॉल्यूम थोड़ा जिहा स्लो हैगा, बोल तो रही हूँ। इस लिए जरा ना दस दवा कि 1 कप चीनी और आधा कप दूध है, आधा कप दूध देगा जी। ठीक है। चीनी को दूध में डाल के ना थोड़ा सा वो पकने के लिए देना, ताकि वो चीनी वो फिर कड़िच चीनी मुंह में आती है ना। चीनी को दूध में पा के उसको चंगी तरह हिलाना है हाँ। ताकि वो मिक्स का हो जाए। ये देखो, ये क्योंकि ऐसे फिर मुंह में जाएगी ना। अगर चाहे तो ग्राइंड वाली चीनी भी डाल सकते हैं, अपनी मर्जी होती है। चाहे तो ग्रैंड वाली चीनी भी आप पा सकते हैं इसके अंदर। अब हमने ना अलग बाउल लेके इसमें 2 कप मैदा, या 2 कप मैदा जी, ठीक है, पूरे एग्जैक्ट मैदा, ठीक है। और ये 1/2 कप जो है कोको पाउडर है, वो ठीक है। पंजाबी च 10 1/2 आधा कप आधा कप है कोको पाउडर कह रहे, ओके। कोकोनट पाउडर, ओके। ठीक है। कोकोनट पाउडर है, हाँ। अच्छा जी। और ये है सूजी, ठीक है, ठीक है। 4 टेबल स्पून, 4 टेबल स्पून है जी, ठीक है। अब ये जो है 1/4 1/2 का हाफ जो होता है वो यानी- डालना है बेकिंग पाउडर, अच्छा। ठीक है। और ये यानी निक्कू चमचा। हाँ, और ये इलायची है, ये अपनी मर्जी के टेस्ट के हिसाब से है। मैंने सिर्फ 3 इलायचियाँ पीस के इसमें डाल दी हैं, क्योंकि मुझे इसका टेस्ट इतना नहीं पसंद, चलो जी ठीक हो गया, ठीक है। लग गया जी पता ਤੁਹਾਨੂੰ रेसिपी ਦਾ। इसके अलावा इसमें हम लोगों ने डालना है 5 चम्मच घी, टेबल स्पून। ओके। ऑयल या घी जो भी डालते। वैसे घी ज्यादा, क्योंकि घी से वो जो क्रंच क्रंच टेस्ट आता है ना, हाँ, ठीक। वो घी से आता है, वरना ऑयल से नहीं आता, ओके। ठीक है। इसमें डाल देना। ਲੋ ਜੀ ਸਮਝ ਆ ਰਹੀ ਜੇ ਤੁਹਾਨੂੰ। ਇਹ ਤੁਸੀਂ ਬਣਾ ਕੇ ਦੇਖਣਾ ਘਰ ਦੇ ਵਿੱਚ, ਬਹੁਤ ਆਸਾਨ ਹੈ ਔਰ ਇਹ ਚੀਜ਼ਾਂ ਹਰ ਜਗ੍ਹਾ ਤੇ ਅਵੇਲੇਬਲ ਹੁੰਦੀਆਂ ਨੇ। ਇਹ ਬਣਾ ਕੇ ਰੱਖ ਲਵੋ, ਚਾय ਦੇ ਨਾਲ ਤੁਸੀਂ ਇਹਨੂੰ ਖਾਓ, ਆਏ ਚੱਸ ਆ ਜਾਂਦੀ ਯਾਰ। ਜਦੋਂ ਘਰ ਦੇ ਵਿੱਚ ਫੋਰ ਐਗਜ਼ਾਮਪਲ ਕੁਝ ਵੀ ਨਹੀਂ ਪਿਆ ਹੋਇਆ ਜਾਂ ਮਤਲਬ ਸਮ ਟਾਈਮ ਬੰਦੇ ਦਾ ਦਿਲ ਕਰਦਾ ਯਾਰ ਕੁਝ ਹਲਕਾ ਮਿੱਠਾ ਹਲਕਾ ਖਾਣਾ ਹੈ। ਮਿੱਠਾ, ਹਲਕਾ ਲਾਈਟ ਮਿੱਠਾ ਖਾਣ ਤੇ। ਇਹ ਜ਼ਿਆਦਾ ਮਿੱਠੀਆਂ ਨਹੀਂ ਹੁੰਦੀਆਂ, ਠੀਕ ਹੈ। ਅਸੀਂ ਤਾਂ ਬਹੁਤ मर्जी ਨਾਰਮਲ होती है ना, टेस्ट पे डिपेंड है कि जो ज्यादा मीठा ਅਸੀਂ खाने ਤਾਂ के ਇੰਨੀ शौकीन ਮਿੱਠੀ ਨਹੀਂ होते हैं। ਬਣਾਉਂਦੇ ਕਿਉਂਕਿ ਉਹ ਫਿਰ ਜ਼ਿਆਦਾ ਮਿੱਠੀ ਨਹੀਂ ਖਾਦੀ ਜਾਂਦੀ। ਬਸ ਬਹੁਤ ਨਾਰਮਲ ਜਿਹਾ ਇਹਦਾ ਮਿੱਠਾ ਹੁੰਦਾ, ਬਹੁਤ ਹਲਕਾ ਜਿਹਾ ਲਾਈਟ। ਉਹ ਜਿੰਨਾ ਲਾਈਟ ਹੁੰਦਾ ਉਨੀ ਜ਼ਿਆਦਾ ਤੁਹਾਨੂੰ ਟੇਸਟ मजा ਅੱਛਾ आता ਹੁੰਦਾ। है, अच्छे लगते ਉਹ ਕ੍ਰਿਸਪੀ ਹੁੰਦੀ ਹੈ, ਚਾय ਨਾਲ ਤੁਸੀਂ ਖਾਓ, ਬੜਾ ਮਜ਼ਾ ਆਉਂਦਾ ਹੈ यार। हैं, ठीक है। तो ये हो गया है जी ये दूध। थोड़ा सा गर्म है, इसको थोड़ा सा ठंडा करना है। हाँ जी ठंडा हल्का करके सा। इसमें मिक्स फिर करना इसमें है। मिक्स करेंगे। इसको जब दूध और चीनी अच्छी तरह मिक्स हो जाए, उसका शीरा यानी चीनी का, और फिर आपने ठंडा करके दूध को थोड़ा फिर इसमें डालना, गरम गरम नहीं डाल देना। ये चाह का कप महारानी वास्ते, क्योंकि वो कहती जी मैं थकी हुई हाँ
ਤੇ ਅਕਸਰ ਤੁਹਾਨੂੰ ਪਤਾ ਹੀ ਹੈ ਕਿ ਚਾਹ ਮੈਂ ਆਪ ਹੀ ਆ ਕੇ ਬਣਾਉਣਾ ਵਾ ਯਾਰ, ਰੋਟੀ ਵੀ ਆਪ ਗਰਮ ਕਰ ਲਈਦੀ, ਸਾਲਣ ਵੀ ਆਪ ਗਰਮ ਕਰ ਲਈਦਾ। ਵੈਸੇ ਬਹੁਤ ਮਿਹਨਤੀ ਹੈ, ਬੱਚੇ ਜੋ ਮੂੰਹੋਂ ਕੱਢਣ ਉਹ ਪਕਾ ਕੇ ਦਿੰਦੀ ਉਹਨਾਂ ਨੂੰ ਗਰਮਾ ਗਰਮ ਰੋਟੀ, ਕਿਉਂਕਿ ਮੁੰਡਾ ਮੇਰਾ ਵੱਡਾ ਜਿਹੜਾ ਉਹ ਤੇ ਠੰਡੀ ਰੋਟੀ ਖਾਂਦਾ ਹੀ ਨਹੀਂ, ਉਹ ਤਾਂ ਕਹਿੰਦਾ ਤਵੇ ਤੋਂ ਉਤਰਦੀ ਹੈ ਰੋਟੀ ਤੇ ਉਹ ਖਾਂਦਾ, ਜੇ ਲਪੇਟ ਕੇ ਰੱਖ ਦੇਵੇ ਤੇ ਉਹ ਨਹੀਂ ਖਾਂਦਾ। ਹਰ ਬੱਚੇ ਦੇ ਵੱਖਰੇ ਵੱਖਰੇ ਨਖਰੇ ਨੇ, ਕੋਈ ਕਹਿੰਦਾ ਮੈਂ ਟਿੰਡੇ ਨਹੀਂ ਖਾਣੇ ਤੇ ਉਹਦੇ ਲਈ ਹੋਰ ਕੁਝ ਬਣਾ ਦੇਗੀ। ਬੱਚਿਆਂ ਦੀਆਂ ਸਾਰੀਆਂ ਫਰਮਾਇਸ਼ਾਂ ਇਹ ਪੂਰੀਆਂ ਕਰਦੀ, ਬਹੁਤ ਮਿਹਨਤੀ ਹੈ। ਲੇਕਿਨ ਇੱਕ ਬੀਵੀਆਂ ਹੁੰਦੀਆਂ ਨਾ ਜਿਹੜੀਆਂ ਪੁਰਾਣੀਆਂ ਫਿਲਮਾਂ 'ਚ ਤੁਸੀਂ ਵੇਖਦੇ ਹੋ, ਵੈਸੇ ਸ਼ਹਿਜ਼ਾਦ ਬਹੁਤ ਬੁਰੀ ਗੱਲ ਹੈ, ਜਦੋਂ ਬੱਚਾ ਦੀ ਬਿਰਿਆਨੀ ਬਣੀ ਹੋਵੇ ਮੈਂ ਤੁਹਾਡੇ ਲਈ ਅਲੱਗਾ ਸਾਲਨ ਬਣਾਨੀ ਆ, ਉਹ ਰੋਣ ਲੱਗ ਪਈ ਯਾਰ, ਰੋਣ ਲੱਗ ਪਈ ਹੈ। ਸਮਝ ਆਈ? ਨਹੀਂ ਨਹੀਂ, ਮੇਰੇ ਲਈ ਵੀ ਬਣਾਉਂਦੀ ਹੈ। ਲੋਕ ਕਹਿੰਦੇ ਨੇ ਕਿ ਇੰਨੀ ਮਿਹਨਤੀ ਕਿ ਬਿਰਿਆਨੀ ਦੇ ਨਾਲ ਆਲੂ ਮੇਥੀ ਦੋ ਵੱਡੇ ਟਾਸ ਨਾਲ ਕੀ ਕਹਿ ਬੈਠਾ ਮੈਂ ਯਾਰ, ਕੀ ਬੈਠ ਕੇ ਕਹਿ ਬੈਠਾ ਮੈਂ ਕਹਿਣ ਲੱਗਾ ਸੀਗਾ ਸਾਰੀ ਮਿਹਨਤ ਇੱਕ ਖੂਜ ਪਾ ਛੱਡੀ। ਪੁਰਾਣੀਆਂ ਫਿਲਮਾਂ 'ਚ ਉਹ ਬੀਵੀਆਂ ਵਿਖਾਉਂਦੇ ਸੀ ਨਾ ਕਿ ਬੜੀਆਂ ਮਿਹਨਤੀ, ਤੇ ਉਹ ਫਿਰ खेतों में से वो साग तोड़ के लाती थी, नहीं फिर साग काट के साग नहीं तोड़ के लाती थी। साग आ गया है ना, आप बैठिए, मैं आपके लिए खाना बना के लाती हूँ, आप मुँह हाथ धो लीजिए। बंदा कहता चाय चाय बाद में बना के देती हूँ, पहले आप खाना खा लीजिए। ਇੱਥੇ ਇਹੋ ਜਿਹਾ ਕੋਈ ਪ੍ਰੋਗਰਾਮ ਨਹੀਂ। ਉਹ ਕਹਿੰਦੀ ਚਾਹ ਆਪਣੀ ਵੀ ਬਣਾ ਕੇ ਤੇ ਮੇਰੀ ਵੀ ਬਣਾ ਕੇ ਅੰਦਰ ਲੈ। अल्लाह माफ करे। नो तू सही पप्पे कुटनी है। ਸਰ ਬੰਦਾ ਨਾ ਇੰਨੀ ਜੀ ਸਿਰਫ ਗੱਲ ਕਰਦਾ, पप्पे ਸਿਰਫ कुटनी। ਇੰਨੀ ਜੀ ਗੱਲ, ਕਿੱਥੇ ਬੰਦਾ ਕਿੱਥੇ ਚੜਦਾ ਤੇ ਕਿੱਥੇ ਲੱਥਦਾ। हाँ मैं भी अगर कहूँ ना सारा दिन पिनो की करती रहनी है। ਵੇਲਾ ਮੈਨੂੰ ਤਾਂ ਕੋਈ ਕੰਮ ਹੈ ਹੀ ਨਹੀਂ। हाँ नाली बहुत तू तेज ਇਹ ਜਿੰਨ ਆਉਂਦੇ ਨੇ ਆ ਕੇ ਕੰਮ ਕਰ ਜਾਂਦੇ। पिनो तू बहुत तेज लगी ना ऐसी मेनू लगती है। ਅੱਛਾ ਚਲੋ ਲੱਗਦੀ ਏ, खबरदार ਕਿਹੜਾ ਦਾਰ? इतनी मेहनत करनी है जिन्नी तुसी करते हो। ਅੱਛਾ ਜੀ, ਲੋ ਜੀ ਗਾਇਸ, ਇਹ ਤੇ ਸ਼ੂਗਰ ਮੇਲਾ ਤੁਹਾਨੂੰ ਪਤਾ ਹੀ ਹੈ। ਫਿਰ ਜ਼ਰਾ ਜਿਵੇਂ ਇਹ ਵਾर्म अप करीदा ना, वार्म अप। अभी जो लो दूध जी, ये और दूध और चीनी ठंडा हो गया जो मिक्स अब किया। थोड़ा थोड़ा करके ना इसको मिक्स करना है इसमें और घूमना है साथ साथ। ओके लो जी, थोड़ा थोड़ा इनू करके विच ऐड करी जाओ ਇਹ दूध और चीनी नू, हाँ इसका यानी चीनी वाला दूध। हाँ, और इसको ना मतलब थोड़ा सा हार्ड गूंदना है, वो मतलब जैसे बिल्कुल सॉफ्ट होता है ना रोटी है, वो उसकी तरह आटे की तरह नहीं गूंदना है। अच्छा जी, ये थोड़ा हार्ड होता है। थोड़ा सा हार्ड गूंदना है जी इसको। नहीं जी, ये देख लें जी, इतना हार्ड इसको रखना है, इसको हाथ लगा के। हाँ, इससे अंदाज़ा हो जाएगा कितना हार्ड रखना है इसको। सूजी और ये सारी चीज़ें जो कोकोनट और सारी चीज़ें मिक्स की हैं। अब इसको मैं बताती हूँ इसको क्या करना है। बेल के शेप्स, जो भी शेप्स आपके पास अवेलेबल हो, मुख्तलिफ़ किस्म की शेप की ये बना सकते हैं आप। डाइयाँ आपके पास अगर हो ना, बच्चे बड़े वो शौक से खाते हैं चीज़ें इस तरह की बनी हो ना। ਲੋ ਜੀ, ਬਿਲਕੁਲ ਸਲੋ ਆਂਚ ਦੇ ਉੱਤੇ ਪੱਕ ਰਹੀਆਂ ਨੇ। ਇਹਨਾਂ ਦਾ ਟੇਸਟ ਉਨਾ ਹੀ ਅੱਛਾ ਹੈਗਾ, मतलब अंदरों मैदा जड़ा ना सही तरह क्रंची हो जाएगा, क्रंची। अच्छा जी, इसको जब आप मैदे को गूंद लें तो इनू थोड़ी देर लिए आधे घंटे के लिए रख दें। जितना ये सख्त होता जाएगा उसको बेलना उतना ही फिनिशिंग ज़्यादा आएगी और क्रिस्पी बनेंगी मट्ठियाँ इसकी। ठीक है जी, फिर टूटू नहीं होंगी, टूटेंगी नहीं। ये देखें, ओए होए होए होए, इतनी सुरख करके निकाल लिया। अगर बहुत ज्यादा ब्राउन बहुत ज्यादा करते तो सड़ी सड़ी सी हाँ, वो जली हुई फिर मतलब ऊपर से ना, पता क्या कर रहे थे लोग, ऊपर से काली हाँ। काली साइड ना छुपा रहे होते हैं पीछे। हाँ, वो अच्छी नहीं लगती, खूबसूरत नहीं लगती। और ਜਿਹੜੀਆਂ ਬੱਚੀਆਂ ਪੜ੍ਹਦੀਆਂ ਪਈਆਂ ਪੜ੍ਹਾਈਆਂ ਦੇ ਨਾਲ ਨਾਲ ਛੋਟੇ ਛੋਟੇ ਜਿਹੜੇ ਕੰਮ ਨੇ ਨਾ, ਰੈਸਪੀਆਂ ਆ ਸਿੱਖ ਲਿਆ ਕਰੋ। ਇਹ ਜ਼ਿੰਦਗੀ 'ਚ ਬਹੁਤ ਕੰਮ ਆਉਂਦੀਆਂ ਨੇ ਅੱਗੇ ਜਾ ਕੇ, ਕਿਉਂਕਿ ਇੱਕਦਮ ਜਦੋਂ ਫਿਰ ਬੰਦੇ ਤੇ ਲੋਡ ਆਉਂਦਾ ਨਾ ਘਰ ਪੂਰੇ ਦਾ, ਸ਼ਾਦੀ ਤੋਂ ਬਾਅਦ ਖਾਸ ਤੌਰ ਤੇ, ਉਹ ਫਿਰ ਬੰਦਾ ਨਾ ਪਰੇਸ਼ਾਨ ਹੋ ਜਾਂਦੀਆਂ ਨੇ ਬੱਚੀਆਂ। ਤੇ ਪੜ੍ਹਾਈ ਦੇ ਨਾਲ ਨਾਲ ਇਹ ਸਾਰੇ ਕੰਮ ਸਿੱਖਦੀ ਰਹੀ ਹੈ ਤੇ ਹੁਣ ਅੱਜ ਕੱਲ੍ਹ ਤੇ ਥੋੜਾ ਫ੍ਰੀ ਹੈ ਤੇ ਹੁਣ ਉਹਨਾਂ ਦੇ ਉੱਤੇ ਜ਼ਿਆਦਾ ਹੱਥ ਸਾਫ਼ ਕਰ ਰਹੀ ਚੀਜ਼ਾਂ ਤੇ ਪ੍ਰੈਕਟੀਕਲ ਵਗੈਰਾ ਚੀਜ਼ਾਂ ਨੂੰ ਬਣਾ ਕੇ ਪਕਾ ਕੇ ਤੇ ਆਪਣਾ ਹੱਥ ਸਾਫ਼ ਕਰ ਰਹੀ ਹੈ ਚੀਜ਼ਾਂ ਤੇ ਚਲੋ ਸ਼ੁਰੂ ਤੋਂ ਥੋੜਾ ਜਿਹਾ ਇੰਟਰਸਟ ਹੋਇਆ ਨਾ ਬੱਚਿਆਂ ਨੂੰ
ਤੇ ਅੱਗੇ ਜਾ ਕੇ ਬਹੁਤ ਜਲਦੀ ਉਹ नहीं फिर ਪਿਕ वो ਕਰ अपनी अम्मा को कॉल करके तंग नहीं करती ना वो लड़कियां। ਹਾਂ ਉਹ ਸੁਣ ਲਿਆ ਬੱਚੀ ਬੇਟੀ ਮੇਰੀ ਦੀ ਗੱਲ बाद में फिर माँ फोन ना उठाए, मेरी माँ तो वैसे भी नहीं उठाती। ਹਾਂ ਇਹਨੂੰ ਆਪਣੀ ਮਾਂ ਦਾ ਪਤਾ ਕਿ ਫੋਨ ਉਹਨੂੰ ਪਤਾ ਹੀ ਨਹੀਂ ਹੁੰਦਾ ਮੇਰਾ ਫੋਨ ਕਿੱਥੇ ਪਿਆ, ਕਦੋਂ ਫੋਨ ਦੀ ਬੈਲ ਬੰਦ ਹੋਈ ਪਈ ਏ। ਅਵਲ ਤੇ ਜਿਹੜੀਆਂ ਮਾਵਾਂ ਹੁੰਦੀਆਂ ਉਹਨਾਂ ਦੇ ਫੋਨ ਖਰਾਬ ਹੀ ਹੁੰਦੇ ਨੇ, ਜਾਂ ਤੇ ਕਿਸੇ ਦੀ ਆਵਾਜ਼, ਜਿਹੜਾ ਘਰ ਦਾ ਬੇਕਾਰ ਫੋਨ ਹੁੰਦਾ ਮਾਂ ਨੂੰ ਦੇ ਦਿੱਤਾ ਜਾਂਦਾ। ਇਹ ਬੜਾ ਮਸਲਾ ਹੈਗਾ। नहीं हम मम्मा को नहीं आने देंगे। ਮੈਂ ਕਿਹਾ ਜਿਹੜਾ ਫੋਨ ਘਰ ਦਾ ਖਰਾਬ ਹੁੰਦਾ ਨਾ ਬਾਲ ਮਾਨ ਦੇ ਦਿੰਦੇ ਨੇ। ਮਾਮਾ ਜੀ ਆਪ ਅੱਛਾ ਉਹਨੇ ਗੱਲ ਸੁਣ ਲਈ। ਹੁੰਦੀ ਤੇ ਮੈਂ ਪੀਨੋ ਨਾਲ ਗੁਜ਼ਾਰਾ ਕਿਵੇਂ ਕਰਦੀ? ਪੀਨੋ ਤੂੰ ਮੈਨੂੰ ਸਮਝਿਆ ਕੀ? ਮੇਰੇ ਨਾਲ 2 ਕੰਨ ਅੱਗੇ ਤੇ 2 ਪਿੱਛੇ ਵੀ ਨੇ, 4 ਕੰਨਾਂ ਦੀ ਬਾਂਦਰੀ। 4 ਕੰਨਾਂ ਦੀ ਬਾਂਦਰ ਦੀ ਬਾਂਦਰੀ। ਮੈਂ ਬਾਂਦਰੀ ਤੈਨੂੰ ਸੁਣਾਈ ਦਿੱਤਾ ਮੈਂ ਕੁਝ ਹੋਰ ਵਾਕਈ ਲਓ ਜੀ guys। ਅੱਜ ਤੱਕ ਮੈਨੂੰ ਨਵਾਂ ਫੋਨ ਨਸੀਬ ਨਹੀਂ ਹੋਇਆ। ਜੋ ਜਾਨ ਦੀ ਰਹਿਣ ਖੁੰਦੇ ਨਾ ਉਹ ਮੈਨੂੰ ਲੱਭਦੀ ਹੈ। ਇਹ ਗੱਲ ਸੀ ਜਿਹੜੀ ਮੈਂ ਅੱਲਾ ਤੁਹਾਨੂੰ ਸੁਣਾ। ਮਾਫ करे। अपने ए गाइस गल्स। को कहें जल्दी जल्दी सब्सक्राइब करें। ਗਾਇਜ਼ ਜਲਦੀ ਜਲਦੀ ਸਬਸਕ੍ਰਾਈਬ ਕਰੋ, ਲਾਈਕ ਕਮੈਂਟ ਔਰ ਸ਼ੇਅਰ ਕਰਿਆ ਕਰੋ ਯਾਰ, ਤਾਂ ਕਿ ਮੈਂ ਇਹਨੂੰ ਨਵਾਂ ਮੋਬਾਈਲ ਲੈ ਕੇ ਦਵਾਂ ਯਾਰ। जून में इनकी बर्थडे आती है हाँ। ताकि जून में हम इनको मोबाइल गिफ्ट कर सकें। ਜੂਨ ਦੇ ਵਿੱਚ ਮੈਂ ਇਹਨੂੰ ਉਹੀ ਫੋਨ ਇੱਕ ਗਿਫਟ ਕਰਾਂ, ਭਾਵੇਂ ਪੁਰਾਣਾ ਮਾਡਲ ਕਰਾਂ। ਜੇ ਬਹੁਤੇ ਵਿਊਜ਼ ਆ ਗਏ ਕਿਤੇ ਤੇ ਫਿਰ ਅੱਛਾ ਵਾਲਾ ਕਰ ਦਿਆਂਗਾ ਯਾਰ। कसम खुदा दी मेरे को रहन खुंद वाला मोबाइल है। ਇਹ ਹੁਣ ਜਿਹੜਾ ਮੋਬਾਈਲ ਹੈ ਮੈਂ ਉਹਦੀ ਸ਼ਕਲ ਤੁਹਾਨੂੰ ਵਿਖਾ ਨਹੀਂ ਸਕਦਾ। नहीं नहीं विखा दो, कोई नहीं, वो- मसला नहीं है। लो, ਟੁੱਟਿਆ ਹੈ ਤੇ ਨਹੀਂ ਨਾ ਨਜ਼ਰ ਆਣਾ। नजर ये दिखा। स्क्रीन टूटी, ये कवर ओदा देखो। ਦਿਖਾਓ ਉਧਰ। कबले ਉਹ ਕਹਿੰਦੀ ਮਾਮਾ ਸਾਡੀ ਫੋਨ ਨਹੀਂ ਚੁੱਕਦੀ। ਮੈਂ ਕਿਹਾ ਉਹਦੀ ਆਵਾਜ਼ ਵੀ ਨਹੀਂ ਆਉਂਦੀ। ਇਹਦਾ ਹੁਣ ਇਹਦੀ ਸਕਰੀਨ ਇਥੋਂ ਨਜ਼ਰ ਹੀ ਨਹੀਂ ਆਣੀ ਹੈ ਟੁੱਟੀ। ਇਹ ਹੁੰਦੇ ਜੇ ਮੰਮੀਆਂ ਦੇ ਮੋਬਾਈਲ, ਇਹ ਸਾਰਾ ਟੁੱਟਾ ਪਿਆ, ਕਰੈਕ ਆਏ ਨੇ। ਚਲੋ ਜੋ ਵੀ ਕਹਿ ਦੋ। ਲੋ ਜੀ ਇਹ ਬਣ ਗਈ ਜੀ ਮੱਠੀ ਹਾਰਟ ਵਾਲੀ। ਠੀਕ ਹੈ ਜੀ, ਇਹ ਮੈਂ ਦਿਲ ਖਾਣ ਲੱਗਾ। नहीं दिखा। ਓਏ ਹੋਏ 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 ਯਾਰ ਯਕੀਨ ਕਰੋ, ਐਨੀ ਪੁੱਤਰ ਕਮਾਲ ਕਰ ਦਿੱਤਾ। ਜਿਹੜੇ ਮੇਰੇ ਭੈਣਾਂ ਭਰਾ ਰਹਿੰਦੇ ਨਾ ਬਾਹਰ ਦੀਆਂ ਕੰਟਰੀਜ਼ ਦੇ ਵਿੱਚ, ਉਹ ਇਹ ਬਣਾ ਕੇ ਨਾ ਸਿਰਫ ਇੱਕ ਵਾਰੀ ਸਭ ਗੋਰੇ ਕਿਸੇ ਨੂੰ ਟੇਸਟ ਕਰਾ ਦਿਓ ਯਾਰ, ਉਹ ਕੁਕੀਜ਼ ਭੁੱਲ ਜਾਣਗੇ। ਇਹ ਸਹੀ ਦੇਸੀ ਔਰ ਪੁਰਾਣੇ ਜ਼ਮਾਨੇ ਦੀਆਂ ਕੁਕੀਜ਼ ਇਹ ਨੇ। ਮੈਂ ਵੀ ਕਹਾਂ ਗੋਰੇ ਆਈਡੀਆ ਕਿੱਥੋਂ ਲਿਆ? ਗੋਰੇ ਨੇ ਇਹ ਕੁਕੀ ਇੱਥੋਂ ਬਣਾਈਆਂ ਕੁਕੀਜ਼। ਇਹ ਕਿਸੇ ਦਿਨ ਬਣਾ ਕੇ ਟਰਾਈ ਕਰਨਾ ਤੇ ਫਿਰ ਮੈਨੂੰ ਮੈਸੇਜ ਕਮੈਂਟ 'ਚ ਲਿਖਣਾ ਕਿ ਕੈਸੀਆਂ ਬਣੀਆਂ ਨੇ। ਹਾਏ ਹਾਏ ਬਹੁਤ ਮਜ਼ੇਦਾਰ। ਜੀ ਉਹ ਹੈ ਨਹੀਂ ਪੁੱਤਰ, ਕਮਾਲ ਕਰਤਾ। ਕਮਾਲ ਕਰ ਦਿੱਤਾ।